ਰਮਨ ਜੀ, ਸੀਡੀਐਲ ਨੂੰ ਲੈ ਕੇ ਆਪਾਂ ਨੂੰ ਪਤਾ ਹੈ ਵੀ ਕਾਫੀ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਹੈਗਾ। ਨਾਨ ਡੋਮਿਸਾਈਲਡ ਦੇ ਜਿਹੜੇ ਸੀਡੀਐਲਸ ਆ ਕੈਲੀਫੋਰਨੀਆ ਤੋਂ ਬਾਅਦ ਚ ਇਲੀਨੋਇਸ ਨੂੰ ਵੀ ਧਮਕੀ ਜਿਹੜੀ ਆ ਐਫਐਮਸੀਐਸਏ ਨੇ, ਡੀਓਟੀ ਨੇ ਜਿਹੜੀ ਦੇ ਦਿੱਤੀ ਆ। ਕਹਿੰਦੇ ਵੀ ਨਾਨ ਡੋਮਿਸਾਈਲਡ ਵਾਪਸ ਲਓ, ਜਿਹੜੇ ਲਾਇਸੈਂਸ ਦਿੱਤੇ ਆ ਇਸ਼ੂ ਕਰਨੇ ਬੰਦ ਕਰੋ, ਨਹੀਂ ਤਾਂ ਤੁਹਾਡੀ ਵੀ 100 ਮਿਲੀਅਨ ਤੋਂ ਵੱਧ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਜਿਹੜਾ ਉਹ ਜਾਊਗਾ। ਸੋ ਓਵਰਆਲ ਫੁੱਲ ਔਨ ਕ੍ਰੈਕਡਾਊਨ ਜਿਹੜਾ ਨਾਨ ਡੋਮਿਸਾਈਲ ਸੀਡੀਐਲ ਦੇ ਉੱਤੇ ਫੈਡਰਲ ਲੈਵਲ ਤੋਂ ਜਿਹੜਾ ਉਹ ਚੱਲ ਰਿਹਾ। ਡੈਫੀਨਿਟਲੀ ਰਾਜਕਰਨ, ਇਹ ਸ਼ੁਰੂ ਤੋਂ ਹੀ ਜਦੋਂ ਕੈਲੀਫੋਰਨੀਆ ਦੇ ਨਾਲ ਸ਼ੁਰੂ ਹੋਇਆ ਸੀਗਾ ਕੰਮ, ਉਦੋਂ ਤੋਂ ਹੀ ਇਹ ਪਤਾ ਸੀਗਾ ਕਿ ਸਟੇਟ ਬਾਏ ਸਟੇਟ ਜਿਹੜੀ ਆਡਿਟਿੰਗ ਆ ਉਹ ਹੋ ਰਹੀ ਆ, ਆਡਿਟਸ ਚੱਲ ਰਹੇ ਹੈਗੇ ਆ। ਸਿਰਫ ਜਦੋਂ ਲਾਸਟ ਈਅਰ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਥੋੜ੍ਹਾ ਪੌਜ਼ ਆਇਆ ਸੀਗਾ ਕਿ ਨਹੀਂ ਸੀ ਆਡਿਟ ਹੋਏ, ਲੇਕਿਨ ਹੁਣ ਆਡਿਟ ਜਿਹੜੇ ਆ ਉਹ ਫੁੱਲ ਫੋਰਸ ਨਾਲ ਫਿਰ ਚੱਲ ਰਹੇ ਹੈਗੇ ਆ। ਈਵਨ ਜਿਹੜੇ ਟਰੱਕ ਸਕੂਲ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਆਡਿਟ ਹੈਗੇ ਆ ਉਹ ਪੂਰੀ ਸਰਗਰਮੀ ਦੇ ਨਾਲ ਚੱਲ ਰਹੇ ਹੈਗੇ ਆ। ਆਪਾਂ ਹੁਣੇ ਨਿਊਜ਼ ਸੁਣੀ ਹੈਗੀ ਆ ਕਿ ਆਲਮੋਸਟ 550 ਦੇ ਕਰੀਬ ਜਿਹੜੇ ਟਰੱਕ ਸਕੂਲ ਹੈਗੇ ਆ ਉਹ ਬੰਦ ਕਰਨ ਦਾ ਹੁਕਮ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਕਿ ਕਈ ਜਿਹੜੀਆਂ ਖਾਮੀਆਂ ਪਾਈਆਂ ਗਈਆਂ। ਸੋ ਟਰੱਕ ਸਕੂਲ ਲੈ ਲਓ, ਸੀਡੀਐਲ ਲਾਇਸੈਂਸਿਸ ਲੈ ਲਓ, ਆਪਾਂ ਨੂੰ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਵੀ ਹੈਗਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਕਿਵੇਂ ਲਾਇਸੈਂਸਿਸ ਇਸ਼ੂ ਹੋ ਰਹੇ ਸੀਗੇ, ਕਿਵੇਂ ਵਿਦਆਊਟ ਟ੍ਰੇਨਿੰਗ ਜਿਹੜਾ ਆ, ਵਿਦਆਊਟ ਕਿਸੇ ਚੀਜ਼ਾਂ ਦੇ ਲਾਇਸੈਂਸ ਇਸ਼ੂ ਹੋ ਰਹੇ ਸੀਗੇ। ਹੁਣ ਜਿਹੜਾ ਆਪਣਾ ਦੂਸਰੀ ਜਿਹੜੀ ਪ੍ਰੋਬਲਮ ਆਪਣੇ ਆਈ ਹੈਗੀ ਆ ਕਿ ਵਿਸਕੌਨਸਨ ਤੇ ਮੈਸਾਚੂਸਟਸ ਦੇ ਵਿੱਚ ਜਿਹੜੀ ਇਸ਼ੂ ਆਏ ਹੈਗੇ ਆ, ਜਿਹਦੇ ਵਿੱਚ ਕਿ ਉਹਨਾਂ ਨੇ ਲੋਕਾਂ ਨੂੰ ਫੜਿਆ ਹੈਗਾ ਕਿ ਜਿਹੜੇ ਬਲੂਟੂਥ ਲਾ ਕੇ ਕੰਨਾਂ ਦੇ ਵਿੱਚ, ਇੱਕ ਈਵਨ ਆਪਣੇ ਪੰਜਾਬੀ ਵੀ ਸੀਗੇ ਜਸਪ੍ਰੀਤ ਸਿੰਘ, ਉਹਨਾਂ ਦੇ ਉਹ ਵੀ ਜਿਹੜਾ ਆ ਪੱਗਾਂ ਦੇ ਵਿੱਚ ਬਲੂਟੂਥ ਲਾ ਕੇ ਜਾਂ ਹੈਡਫੋਨ ਦੇ ਥੱਲੇ ਬਲੂਟੂਥ ਲਾ ਕੇ ਦੂਜੀ ਆਮ ਪਬਲਿਕ ਨੂੰ ਲਾਇਸੈਂਸ ਦਵਾਏ ਜਾਂਦੇ ਸੀਗੇ। ਅਜੇ ਤੱਕ ਇਹ ਚੱਲ ਰਿਹਾ ਸੀਗਾ ਕੰਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪੁਆਇੰਟ ਆਊਟ ਕਰਦੀਆਂ ਕਿ ਕਿਤੇ ਨਾ ਕਿਤੇ ਜਿਹੜੀ ਇਹ ਸਖਤੀ ਆ ਇਹ ਹੋਣੀ ਸੀਗੀ, ਜਾਂ ਕਹਿ ਲਓ ਲਾਜ਼ਮੀ ਸੀ। ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਜਿਹੜੀ ਟਰੱਕਿੰਗ ਇੰਡਸਟਰੀ ਦੀਆਂ ਚੋਟੀ ਦੀਆਂ ਜਿਹੜੀਆਂ ਐਸੋਸੀਏਸ਼ਨਸ ਆ, ਚਾਹੇ ਵੱਡੀਆਂ ਛੋਟੀਆਂ ਕੋਈ ਵੀ ਐਸੋਸੀਏਸ਼ਨ ਆ, ਕੋਈ ਵੀ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲ ਨਹੀਂ ਕਰ ਰਹੀ ਹੈਗੀ, ਬਿਕੋਜ਼ ਇਹ ਚੀਜ਼ ਨੇ ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ ਘਾਣ ਪਿਛਲੇ ਸਾਲਾਂ 'ਚ ਕੀਤਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਡੈਫੀਨੇਟਲੀ ਹੁਣ ਥੋੜ੍ਹਾ ਜ਼ੋਰ ਫੜ ਗਈਆਂ, ਕਿਉਂਕਿ ਜੋ ਸਿਚੁਏਸ਼ਨਸ ਅਸੀਂ ਪੈਦਾ ਕੀਤੀਆਂ ਹੈਗੀਆਂ, ਜੋ ਸਿਚੁਏਸ਼ਨਸ ਅਸੀਂ ਕਰ ਰਹੇ ਹੈਗੇ ਆ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀ ਨਿਊਜ਼ ਆਈ ਹੈਗੀ ਆ ਕਿ ਕੈਲੀਫੋਰਨੀਆ ਤੇ ਟੈਕਸਸ 58% ਜਿਹੜਾ 2025 ਦਾ ਕਾਰਗੋ ਥੈਫਟ ਹੈਗਾ ਉਹ 58% ਕੈਲੀਫੋਰਨੀਆ ਤੇ ਟੈਕਸਸ ਦੇ ਵਿੱਚ ਹੋਇਆ ਹੈਗਾ। ਸੋ ਇਹਨਾਂ ਦੋ ਸਟੇਟਸ ਦੇ ਵਿੱਚ ਇੰਨਾ ਜ਼ਿਆਦਾ, ਜਿਹੜੀ ਕੈਲੀਫੋਰਨੀਆ ਹੈਗੀ ਆ ਉਹ 2024 ਦੇ ਵਿੱਚ 24% ਉਹਨਾਂ ਦਾ ਜਿਹੜਾ ਸੀਗਾ 32% ਤੋਂ ਵੱਧ ਕੇ 25 ਦੇ ਵਿੱਚ 38% ਉਹਨਾਂ ਦਾ ਸ਼ੇਅਰ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਨਾਲ ਜਿਹੜਾ ਟੈਨਸੀ ਰੈਂਕ 3rd, ਪਰ ਉਹਨਾਂ ਦਾ 11% ਡਿਕਲਾਈਨ ਹੋਇਆ ਹੈਗਾ ਜਿਹੜਾ ਕਾਰਗੋ ਥੈਫਟ ਹੈਗਾ ਆ। ਜੇ ਗੱਲ ਕਰੀਏ ਗੁਆਂਢੀ ਮੁਲਕ ਦੀ, ਤੇ ਜਿਹੜਾ ਟੋਰਾਂਟੋ ਹੈਗਾ ਆ 65% ਜਿਹੜਾ ਆ ਉਹ ਕਾਰਗੋ ਥੈਫਟ ਦੇ ਵਿੱਚ ਸਾਹਮਣੇ ਆਇਆ ਹੈਗਾ ਕਿ ਸਾਰੇ ਕੈਨੇਡਾ ਦਾ ਜਿਹੜਾ ਕਾਰਗੋ ਥੈਫਟ ਹੈ 65% ਟੋਰਾਂਟੋ ਏਰੀਏ ਦੇ ਵਿੱਚ ਹੁੰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇੱਕ ਟ੍ਰੈਂਡ ਵੱਲ ਇਸ਼ਾਰਾ ਕਰਦੀਆਂ ਹੈਗੀਆਂ, ਇੱਕ ਸਖਤੀ ਵੱਲ ਇਸ਼ਾਰਾ ਕਰਦੀਆਂ ਹੈਗੀਆਂ, ਕਿਉਂਕਿ ਜਿਹੜੇ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕੀ ਚੱਲ ਰਹੇ ਆ ਜਾਂ ਜਿਹੜੇ ਪੁਰਾਣੇ ਬੈਠੇ ਆ, ਉਹ ਮੇਰੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹੋਣਗੇ ਕਿ ਉਹਨਾਂ ਦੇ ਲਈ ਬਿਜ਼ਨਸ ਕਰਨਾ ਬਿਲਕੁਲ ਮੁਸ਼ਕਿਲ ਹੋ ਚੱਲਿਆ ਸੀਗਾ, ਬਿਲਕੁਲ ਆਊਟ ਆਫ ਹੈਂਡ ਵਾਲੀ ਸਿਚੁਏਸ਼ਨ ਹੋ ਚੱਲੀ ਸੀਗੀ। ਸੋ ਇਸ ਕਰਕੇ ਰਾਜਕਰਨ ਹੁਣ ਆਪਾਂ ਬਾਰ-ਬਾਰ ਮੇਰੇ ਖਿਆਲ ਹਰ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਚੀਜ਼ ਮੈਂ ਦੁਹਰਾ ਕੇ ਜਾਂਦਾ, ਕਹਿ ਕੇ ਜਾਂਦਾ ਕਿ ਜਿਹੜੀ ELD ਦੀ ਥੈਫਟ ਹੈਗੀ ਆ, ਜਿਹੜੀ ELD ਦੀ ਚੀਜ਼ ਹੈਗੀ ਆ, ਉਹ ਪਲੀਜ਼ ਉਹਨੂੰ ਕਿਸੇ ਤਰ੍ਹਾਂ ਵਰਜ ਲਓ, ਕਿਉਂਕਿ ਬਹੁਤ ਜ਼ਿਆਦਾ ਸਖਤੀ ਤੁਸੀਂ ਕਰਵਾ ਲੈਣੀ ਆਪਣੇ ਆਪ 'ਤੇ। ਔਰ ਇਹ ਚੀਜ਼ਾਂ ਜਿਹੜੀਆਂ ਆ, ਜੋ ਵੀ ਕੁਛ ਵਾਪਰ ਰਿਹਾ ਇਸ ਵੇਲੇ, ਚਾਹੇ ਨਾਨ ਡੋਮਿਸਾਈਲ ਦਾ ਆ, ਚਾਹੇ ਉਹ ਕਿਸੇ ਵੀ ਚੀਜ਼ ਦੀ ਜਦੋਂ ਦੁਰਵਰਤੋਂ ਜ਼ਿਆਦਾ ਹੋ ਜਾਂਦੀ ਆ, ਜਦੋਂ ਉਹਦੇ ਲੂਪ ਹੋਲ ਲੱਭ ਕੇ ਉਹਨੂੰ ਮਿਸਯੂਜ਼ ਕੀਤਾ ਜਾਂਦਾ ਆ, ਚਾਹੇ ਉਹ ਕੋਈ ਵੀ ਆ, ਚਾਹੇ ਲਾਇਸੈਂਸਿੰਗ ਆ, ਚਾਹੇ ਉਹ ਥੈਫਟ ਆ, ਚਾਹੇ ਕੁਛ ਵੀ, ਜਿੱਥੇ ਲੂਪ ਹੋਲ ਲੱਭ ਕੇ ਦੁਰਵਰਤੋਂ ਕੀਤੀ ਜਾਊਗੀ ਉੱਥੇ ਅਲਟੀਮੇਟਲੀ ਇਹੋ ਜਿਹੇ ਕਾਨੂੰਨ ਜਿਹੜੇ ਆ ਇਹ ਆਉਣਗੇ ਹੀ ਆਉਣਗੇ।
ਜੀ, ਬਿਲਕੁਲ। ਸੋ ਤੁਸੀਂ ਕਾਫ਼ੀ ਚੀਜ਼ਾਂ ਇਸ ਦੇ ਵਿੱਚ ਦੱਸ ਦਿੱਤੀਆਂ, 3-4 ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤੁਸੀਂ ਸ਼ੇਅਰ ਕੀਤੀਆਂ। ਜੇ ਇਕੱਲੇ-ਇਕੱਲੇ ਦੇ ਉੱਤੇ ਆਪਾਂ ਕਰੀਏ ਤਾਂ ਇੱਕ ਤਾਂ ਇਹ ਵੀ ਜਿਹੜੇ 550 ਟਰੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਆ, ਉਹ ਬੰਦ ਕੀਤੇ ਜਿਹੜੇ ਉਹ ਜਾ ਰਹੇ ਆ। ਆਲਰੇਡੀ ਕਈ ਹਜ਼ਾਰ ਪਹਿਲਾਂ ਉਹਨਾਂ ਨੂੰ ਡੀਸਰਟੀਫਾਈ ਕਰ ਦਿੱਤਾ ਗਿਆ ਹੈਗਾ ਆ। ਜ ਇਹਨਾਂ ਨੇ ਕਾਫ਼ੀ ਜਿਹੜੀ ਆਡਿਟ ਆ ਉਹ ਕਰਨੇ ਸ਼ੁਰੂ ਕੀਤੇ ਹੋਏ ਆ ਟਰੱਕ ਡਰਾਈਵਿੰਗ ਸਕੂਲਸ ਦੇ, ਜਿਹੜੇ ਜਿਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਵੀ ਅਸੀਂ ਪਾਸ ਨਹੀਂ ਹੋਣਾ, ਉਹ ਤਾਂ ਚੁੱਪ-ਚੁਪੀਤੇ ਬੰਦ ਕਰਕੇ ਰਾਤੋਂ ਰਾਤ ਹੀ ਕਹਿੰਦੇ ਵੀ ਚਲੇ ਗਏ ਉੱਥੋਂ। ਤੇ ਜਿਨ੍ਹਾਂ ਇੱਕੋ ਦੇ ਹੁਣ ਟੈਸਟ ਹੋ ਰਹੇ ਆ ਤੇ ਕਹਿੰਦੇ ਵੀ ਅਨਕੁਆਲੀਫਾਈਡ ਟ੍ਰੇਨਰਸ ਸੀਗੇ ਉਹਨਾਂ ਦੇ ਕੋਲ, ਨਾ ਜਿਹੜੇ FMCSA ਦੇ ਜੋ ਕੰਪਲਾਇੰਟ ਹੋਣਾ ਚਾਹੀਦਾ DOT ਦੇ ਹਿਸਾਬ ਦੇ ਨਾਲ, ਉਹ ਵੀ ਕੰਪਲਾਇੰਸ ਜਿਹੜਾ ਉਹ ਪੂਰਾ ਨਹੀਂ ਸੀਗਾ। ਪਰ ਇਹਦੇ ਵਿੱਚ ਰਮਨ ਜੀ ਆਪਾਂ ਜੇ ਗੱਲ ਕਰੀਏ ਤੇ ਚਲੋ ਠੀਕ ਹੈ, ਸਖਤੀ ਇਹ ਹੁਣ ਕਰ ਰਹੇ ਆ। ਪਹਿਲਾਂ ਜਿੱਦਾਂ ਇਹਨਾਂ ਨੇ ELDਆਂ ਦੇ ਵਿੱਚ ਵੀ ਹੁਣ ਇਹੀ ਚੀਜ਼ ਚੱਲ ਰਹੀ ਆ ਵੀ ਹੱਥ ਚੱਕ ਕੇ ਸਹੁੰ ਚੱਕ ਕੇ ਕਹਿ ਦੋ ਵੀ ਹਾਂ ਜੀ ਮੇਰੀ ELD ਸਭ ਕੁਝ ਠੀਕ ਆ, ਸੈੱਟ ਆ, ਵੀ ਉਹਨੂੰ ਚੈੱਕ ਕਰਨ ਦਾ ਕੋਈ ਇਹਨਾਂ ਨੇ ਰੱਖਿਆ ਹੀ ਨਹੀਂ। ਇੰਨੇ ਸਾਲ ਚੁੱਪ-ਚਪੀਤੇ ਇੰਨਾ ਕੁਛ ਜਿਹੜਾ ਉਹ ਚੱਲਦਾ ਰਿਹਾ, ਕੋਈ ਆਡਿਟ ਨਹੀਂ, ਕੋਈ ਕੁਛ ਜਿਹੜਾ ਉਹ ਨਹੀਂ ਹੋਇਆ। ਵੀ ਹੁਣ ਆਪਾਂ ਨੂੰ ਪਤਾ ਵੀ ਇਹ ਸਖਤੀ ਜਿਹੜੀ ਬਿਲਕੁਲ ਹੁਣ ਨਿਚੋੜਨ ਡੇ ਆ ਹਰ ਇੱਕ ਚੀਜ਼ ਨੂੰ, ਕੱਲੀ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਪਹਿਲਾਂ ਇਹਨਾਂ ਨੇ ਆਪ ਹੀ ਸਿਸਟਮ ਇੰਨਾ ਲੀਨੀਅੰਟ ਜਿਹੜਾ ਉਹ ਰੱਖ ਛੱਡਿਆ ਸੀਗਾ। ਰਾਜਕਰਨ, ਆਪਾਂ ਨੂੰ ਜਿਵੇਂ ਪਤਾ ਆ ਕਿ ਕੁਛ ਇੱਕ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਇਸ ਚੱਕਰ ਦੇ ਵਿੱਚ ਸੀਗੀ ਕਿ ਸ਼ਾਇਦ, ਔਰ ਇਸ ਭਰਮ ਭੁਲੇਖੇ 'ਚ ਸੀਗੀ ਕਿ ਸ਼ਾਇਦ ਸਾਡੇ ਕੋਲ ਡਰਾਈਵਰ ਸ਼ਾਰਟੇਜ ਬਹੁਤ ਜ਼ਿਆਦੀ ਆ, ਜੇ ਅਸੀਂ ਕਿਤੇ ਵੀ ਸਖਤੀ ਕੀਤੀ ਜਾਂ ਕਿਤੇ ਵੀ ਕੁਛ ਇੱਦਾਂ ਦਾ ਕੀਤਾ ਤੇ ਇਹ ਉਹ ਨਾ ਹੋਵੇ ਕਿ ਸਾਡੀ ਜਿਹੜੀ ਸਪਲਾਈ ਚੇਨ ਹੈਗੀ ਆ ਉੱਤੇ ਬਹੁਤ ਬੁਰਾ ਅਸਰ ਪੈ ਜਾਵੇ। ਮਾਰਕੀਟ ਨੇ ਉਦੋਂ ਕਿਉਂ ਨਹੀਂ, ਇੰਡਸਟਰੀ ਨੇ ਕਿਉਂ ਨਹੀਂ ਉਦੋਂ ਇਹਨਾਂ ਨੂੰ ਕਰੈਕਟ ਜਿਹੜਾ ਉਹ ਕੀਤਾ? ਇੰਡਸਟਰੀ ਦੇ ਤੇ ਆਪਣੀ ਜਿਹੜੀਆਂ ਸੋ ਕਾਲਡ ਐਸੋਸੀਏਸ਼ਨ ਉਹ ਆਪ ਕਹਿੰਦੀਆਂ ਰਹੀਆਂ ਵੀ ਡਰਾਈਵਰ ਸ਼ਾਰਟੇਜ ਉਹੀ ਰਾਗ ਅਲਾਪਦੇ ਰਹੇ, ਉਹੀ ਉਹਨਾਂ ਦੇ ਕੰਨ 'ਚ ਪੈਂਦਾ ਰਿਹਾ। ਉਹ ਕਹਿੰਦੇ ਜੀ ਚਲੋ ਛੱਡ ਦਿਓ ਜੀ, ਖੁੱਲ੍ਹੇ ਹੀ ਛੱਡੋ ਇਹਨਾਂ ਨੂੰ। ਬਿਲਕੁਲ ਡੈਫੀਨਿਟਲੀ ਤੁਸੀਂ ਬਿਲਕੁਲ ਸਹੀ ਪੁਆਇੰਟ ਤੇ ਗਏ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਜਿਹੜੀਆਂ ਬਿਗਰ ਐਸੋਸੀਏਸ਼ਨ ਹੈਗੀਆਂ, ਜਿਹੜੀਆਂ ਮੇਕ ਡਿਫਰੈਂਸ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨੇ ਸ਼ੁਰੂ ਤੋਂ ਹੀ ਇਹ ਰਾਗ ਅਲਾਪਿਆ ਹੈਗਾ ਕਿ ਡਰਾਈਵਰ ਸ਼ਾਰਟੇਜ ਦਾ ਰਾਗ ਜਿਹੜਾ ਅਲਾਪ ਕੇ ਉਹਦੇ ਬੇਸਿਸ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਚੱਲਦਾ ਰਿਹਾ ਹੈਗਾ। ਸ਼ੁਰੂ 'ਚ ਜਦੋਂ ELD ਲਾਗੂ ਹੋਈ ਸੀਗੀ, ਉਦੋਂ ਬਹੁਤ ਇਹ ਮੰਗ ਉੱਠੀ ਸੀਗੀ ਕਿ ELD ਦੀ ਜਿਹੜੀ ਡਿਵਾਈਸ ਹੈਗੀ ਆ ਉਹ ਥਰਡ ਪਾਰਟੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਸ਼ਾਇਦ ਹੋ ਸਕਦਾ ਉਦੋਂ ਐਡਮਿਨਿਸਟ੍ਰੇਸ਼ਨ ਜਾਂ DOT ਕੋਲ ਇੰਨਾ ਸਮਾਂ ਹੀ ਨਹੀਂ ਸੀਗਾ। ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਸਮਾਂ ਸੀਗਾ, ਕਿਉਂਕਿ 2013 ਤੋਂ ਸ਼ੁਰੂ ਹੋਇਆ ਸੀ ਕੰਮ ਇਹ, ਤੇ 2018 ਦੇ ਵਿੱਚ ਲਾਗੂ ਹੋਇਆ। ਕਾਫੀ ਸਮਾਂ ਸੀਗਾ, ਪਰ ਆਈ ਥਿੰਕ ਉਹਦੇ ਵਿੱਚ ਪ੍ਰੈਪਰੇਸ਼ਨ ਉਦੋਂ ਬਿਲਕੁਲ ਨਹੀਂ ਕੀਤੀ ਗਈ। ਸੋ ਥਰਡ ਪਾਰਟੀ ਸਰਟੀਫਿਕੇਸ਼ਨ ਤੋਂ ਬਿਨਾਂ ਜੇ ਕੋਈ ਚੀਜ਼ ਬਣਦੀ ਹੈ ਤੇ ਤੁਹਾਨੂੰ ਹੁਣ ਪਤਾ ਹੀ ਆ ਵੀ ਜਿੱਥੇ ਹੱਥ ਖੜਾ ਕਰਕੇ ਆਪਾਂ ਕਹਿ ਦਿੱਤਾ ਵੀ ਆਹ ਠੀਕ ਆ, ਤੇ ਹੁਣ ਵੀ ਜਿਹੜੀਆਂ ELDs ਬੰਦ ਹੋ ਰਹੀਆਂ, ਉਹਨਾਂ ਦਾ ਪਤਾ ਲੱਗ ਰਿਹਾ ਕਿ ਦੂਜੇ ਤੀਜੇ ਦਿਨ ਫੇਰ ਜਾ ਕੇ ਤੇ ਹੋਰ ਕਿਸੇ ਰੰਗ ਚੇਂਜ ਕਰਕੇ ਆ ਜਾਂਦੇ, ਨੀਲੇ ਤੋਂ ਪੀਲਾ ਕਰਕੇ ਆ ਜਾਂਦੇ ਆ। ਸੋ ਹੁਣ ਇਹ ਜਿਹੜੀ ਚੀਜ਼ ਆ, ਇਹ ਚੀਜ਼ ਨੂੰ ਅਜੇ ਕਹਿ ਲਓ ਵੀ ਰਾਈਟ ਨਾਓ ਜਿਹੜੀ ਮਾਈਂਡ ਸੈਟ ਹੈਗਾ ਜਾਂ ਜਿਹੜਾ ਦਿਮਾਗ ਹੈਗਾ ਉਹ ਸ਼ਾਇਦ ਚੱਲ ਰਿਹਾ ਹੈਗਾ ਉਧਰਲੇ ਪਾਸੇ, ਨੌਨ ਡੋਮਿਸਾਈਲ ਤੇ ਇਮੀਗ੍ਰੇਸ਼ਨ ਪਾਸੇ। ਜਿੱਦਣ ਧਿਆਨ ਇੱਧਰਲੇ ਪਾਸੇ ਆਇਆ ਤਾਂ ਹੈਗਾ, ਕਾਫੀ ELDs ਜਿਹੜੀਆਂ ਉਹ ਆਊਟ ਕਰ ਰਹੇ ਹੈਗੇ ਆ, ਪਰ ਜਿੱਦਣ ਉਹਨਾਂ ਦਾ ਫੁੱਲੀ ਧਿਆਨ ਇੱਧਰਲੇ ਪਾਸੇ ਆ ਗਿਆ, ਆਪਾਂ ਨੂੰ ਪਤਾ ਵੀ ਇਹ ਵਾਲੀ ਐਡਮਿਨਿਸਟ੍ਰੇਸ਼ਨ ਐਕਸ਼ਨ ਲੈਣ ਲੱਗੀ ਮਿੰਟ ਨਹੀਂ ਲਾਉਂਦੀ। ਸੋ ਇਹ ਜਿਹੜੀ ਚੀਜ਼ ਆ, ਮੈਂ ਤਦੇ ਬਾਰ-ਬਾਰ ਹਰ ਵਾਰੀ ਇਹੋ ਹੀ ਗੱਲ ਕਹਿ ਕੇ ਜਾਂਦਾ ਵੀ ELD ਦੀ ਜਿਹੜੀ ਤੁਸੀਂ ਕੁਝ ਵੀ ਕਰਦੇ ਹੈਗੇ ਆ, don't do it because it is going to be a major thing in your career। ਆਉਣ ਵਾਲੇ ਸਮੇਂ 'ਚ ਤੁਹਾਡੇ ਕਰੀਅਰ 'ਚ, ਇੱਥੇ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਪਲੇ ਹੋ ਜਾਣਾ ਜਦੋਂ ਇਹਦੀ ਪ੍ਰੋਬਲਮ ਸ਼ੁਰੂ ਹੋ ਗਈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਦੇ ਨਾਲ ਜੇ ਤੁਸੀਂ ਕੁਝ ਵੀ ਕਰਦੇ ਹੈਗੇ ਆ, ਹੁਣ ਅਗੇਨ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਵੀ ਕਰ ਰਹੇ ਹੈਗੇ, ਉਹਦੇ ਵਿੱਚ ਸਾਰੀ ਚੀਜ਼ ਦੇ ਉੱਤੇ ਇਹੋ ਹੀ ਗੱਲ ਆਉਂਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਅਸੀਂ ਵੀ ਭਾਗੀ ਹੈਗੇ ਆ, ਅਸੀਂ ਵੀ ਸ਼ੇਅਰ ਹੋਲਡਰ ਹੈਗੇ ਆ ਇਹਨਾਂ ਚੀਜ਼ਾਂ ਦੇ ਵਿੱਚ। ਜੀ ਸਰੋਤੋ, ਜੇ ਤੁਹਾਡਾ ਵੀ ਕੋਈ ਟੈਕਨੀਕਲ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200।